ਸਾਡੇ ਕੋਲ ਅਗਲੀ ਈਮੇਲ ਆਈ ਹੈ ਗੁਰਪ੍ਰੀਤ ਸਿੰਘ ਜੀ ਦੀ ਨਿਊ ਜਰਸੀ ਤੋਂ। ਇਹ ਲਿਖਦੇ ਹਨ, ਪਿਤਾ ਸਮਾਨ ਡਾਕਟਰ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਪ੍ਰੋਗਰਾਮ ਹਰ ਰੋਜ਼ ਸੁਣਦਾ ਹਾਂ, ਮੈਨੂੰ ਬਹੁਤ ਚੰਗਾ ਲੱਗਦਾ ਹੈ। ਮੈਂ ਸੌਰੀ ਮੰਗਦਾ ਹਾਂ ਕਿ ਮੈਨੂੰ ਸੇਵਾ ਪਾਉਣ ਵਿੱਚ ਦੇਰੀ ਹੋ ਗਈ ਕੁਝ ਡੋਮੈਸਟਿਕ ਖਰਚਿਆਂ ਕਰਕੇ, ਪਰ ਜਦੋਂ ਸੁਣਿਆ ਕਿ ਟੀਵੀ 84 ਕ੍ਰਾਈਸਿਸ ਵਿੱਚ ਚੱਲ ਰਿਹਾ ਹੈ ਤਾਂ ਸੁਣ ਕੇ ਰਿਹਾ ਨਾ ਗਿਆ। ਕੁਝ ਸੇਵਾ ਭੇਜ ਰਿਹਾ ਹਾਂ, ਅੱਗੇ ਤੋਂ ਹਰ ਮਹੀਨੇ ਭੇਜਣ ਦੀ ਕੋਸ਼ਿਸ਼ ਕਰਾਂਗਾ। ਇੱਕ ਬੇਨਤੀ ਕਰਾਂਗਾ ਕਿ ਤੁਸੀਂ ਹਰ ਮਹੀਨੇ ਟੀਵੀ 84 ਫਾਈਨੈਂਸ਼ੀਅਲ ਕ੍ਰਾਈਸਿਸ ਦੀ ਗੱਲ ਕਰਿਆ ਕਰੋ। ਜਦੋਂ ਤੁਸੀਂ ਕੋਈ ਗੱਲ ਨਹੀਂ ਕਰਦੇ, ਮੇਰੇ ਵਰਗਿਆਂ ਨੂੰ ਲੱਗਦਾ ਹੁੰਦਾ ਹੈ ਕਿ ਸਭ ਕੁਝ ਠੀਕ ਚੱਲ ਰਿਹਾ ਹੈ। ਪਲੀਜ਼ ਇੱਕ ਮਹੀਨੇ ਵਿੱਚ ਇੱਕ ਟੁਨਕਾ ਜ਼ਰੂਰ ਮਾਰਿਆ ਕਰੋ। ਧੰਨਵਾਦ। ਖਾਲਸਾ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਜ਼ਿੰਦਾਬਾਦ 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 ਜ਼ਿੰਦਾਬਾਦ। ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਇਹਨਾਂ ਦੇ ਇਨਫੈਕਟ ਈਮੇਲ ਨਹੀਂ ਹੈ, ਪਰਸਨਲ ਲੈਟਰ ਆਇਆ ਇਹਨਾਂ ਦਾ ਜੀ, ਔਰ ਇਸ ਲੈਟਰ ਦੇ ਨਾਲ ਹੀ ਉਹਨਾਂ ਨੇ $300 ਦਾ ਚੈੱਕ ਵੀ ਟੀਵੀ 84 ਨੂੰ ਭੇਜਿਆ। ਔਰ ਜਿਵੇਂ ਉਹਨਾਂ ਦੀ ਲਿਖਤ 'ਚ ਹੱਥ ਲਿਖਤ ਹੈ ਔਰ ਉਹਦੇ 'ਚੋਂ ਪਿਆਰ ਚੋ ਕੇ ਪੈਂਦਾ ਜਦੋਂ ਮੈਂ ਇਹ ਕਹਿੰਦਾ। ਔਰ ਮੈਨੂੰ ਹਮੇਸ਼ਾ ਹੀ ਜਿਹੜੇ ਜਦੋਂ ਕਿਰਤੀ ਵੀਰਾਂ ਭੈਣਾਂ ਦੇ ਨਾਲ ਰਾਫਤਾ ਹੁੰਦਾ, ਉਹਨਾਂ ਦੀਆਂ ਲਿਖਤਾਂ ਹੁੰਦੀਆਂ ਜਾਂ ਮਿਲਣ ਦਾ ਮੌਕਾ ਮਿਲਦਾ ਤੇ ਮੇਰਾ ਰੋਮ ਰੋਮ ਸ਼ੁਕਰਾਨੇ ਦੇ ਵਿੱਚ ਹੁੰਦਾ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਇੰਨਾ ਪਿਆਰ ਔਰ ਇਸ ਕਿਸਮ ਦੀ ਡਿਵੋਸ਼ਨ ਡੈਡੀਕੇਸ਼ਨ ਵਾਲੇ ਇਹਨਾਂ ਦਾ ਕਰਜ਼ ਮੈਂ ਖਾਸ ਤੌਰ ਤੇ ਕਦੋਂ ਲਾ ਸਕਾਂਗਾ ਜੀ। ਔਰ ਮੈਂ ਸਮਝਦਾ ਹਾਂ ਵੀ ਉਹਨਾਂ ਨੇ ਕਿਰਤ ਕਰਦੇ ਨੇ ਸਾਰੇ ਮਿਨੀਮਮ ਵੇਜ ਦੇ ਉੱਤੇ ਕਈ ਰਾਤਾਂ ਜਾਗ ਕੇ 16 18 ਘੰਟੇ ਕੰਮ ਕਰਨ ਵਾਲੇ। ਪਰ ਇਹੀ ਸਾਡੀ ਸਟਰੈਂਥ ਨੇ, ਅਸਲ ਜੇ ਸਪਾਈਨ ਹੈ ਸਿੱਖੀ ਦੀ, ਸਾਡੇ ਸੰਘਰਸ਼ ਦੀ ਵੀ। ਔਰ ਕਈ ਵਾਰ ਕਈ ਜਿਹੜੇ ਨੇ ਉਹ ਕਹਿਣਗੇ ਜੀ ਫਲਾਣਾ ਉਹਨੇ ਮਿਲੀਅਨ ਫਲਾਣੀ ਯੂਨੀਵਰਸਿਟੀ ਨੂੰ ਦੇ ਦਿੱਤਾ, ਉਹਨੂੰ ਦੇ ਦਿੱਤਾ, ਇੱਧਰ ਜੀ ਤੁਸੀਂ ਕੋਈ ਇੱਕ ਦੋ ਜਿਹੜੇ ਨੇ ਉਹ ਤਗੜੇ ਬੰਦੇ ਜਿਹੜੇ ਨੇ ਉਹ ਪੱਟੋ ਤੁਹਾਡੇ ਨਾਲ ਲੱਗਣ। ਤੇ ਮੈਂ ਹਮੇਸ਼ਾ ਹੀ ਇਹ ਕਹਿੰਦਾ, ਔਰ ਇਸ ਪ੍ਰੋਗਰਾਮ 'ਚ ਮੈਂ ਕਈ ਵਾਰ ਸਟੇਟਮੈਂਟ ਰਿਪੀਟ ਕੀਤੀ ਹੈ ਕਿ ਮੈਨੂੰ ਸਮਝੋ ਇਹ ਹਮੇਸ਼ਾ ਹੀ ਰਿਹਾ ਹੈ ਕਿ ਸਿੱਖੀ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਖਾ ਕੇ ਰੱਖੀ ਹੋਈ ਹੈ ਕਿਰਤੀਆਂ ਤੇ। ਔਰ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਇਹ ਘਾਲਣਾ ਕਰਨ ਵਾਲੇ, ਕਿਰਤ ਕਰਨ ਵਾਲੇ, ਇਹਨਾਂ ਨੇ ਸਿੱਖੀ ਦੀਆਂ ਨੀਹਾਂ ਨੂੰ ਮਜ਼ਬੂਤ ਕੀਤਾ। ਪਿਛਲੀਆਂ ਸਦੀਆਂ 'ਚ ਹੋਏ ਇਹੀ ਘੋੜਿਆਂ ਦੀਆਂ ਕਾਠੀਆਂ ਨੂੰ ਘਰ ਬਣਾਉਣ ਵਾਲੇ ਨੇ। ਔਰ ਬਦਕਿਸਮਤੀ ਹੈ, ਮੈਂ ਸਮਝਦਾ ਵੀ ਮੈਂ ਅਕਸਰ ਕਿਹਾ ਵੀ ਹੈ, ਜਿਹੜੇ ਇੱਥੇ ਕਿਰਤੀ ਤੋਂ ਹਾਇਰ ਰੈਂਕ ਤੇ ਆ ਜਾਂਦੇ ਨੇ, ਜਿਨ੍ਹਾਂ ਨੂੰ ਗੁਰੂ ਬਲੈਸ ਕਰਦਾ ਹੈ, ਅੱਗੇ ਵੱਧਦੇ ਨੇ, ਉਹਨਾਂ 'ਚੋਂ ਬਹੁਤ ਥੋੜੇ ਨੇ, ਬਹੁਤ ਥੋੜੇ। ਔਰ ਮੈਂ ਜਨਰਲਾਈਜ਼ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹ ਤਾਂ ਕਿਸੇ ਲਈ ਵੀ ਜਿਹੜਾ ਹੈ ਉਹ ਗੁਰੂ ਕਿਸ ਦੇ ਉੱਤੇ ਰਹਿਮਤ ਕਰਕੇ ਸੇਵਾ ਲੈਂਦਾ। ਪਰ ਇੱਕ ਆਮ ਇਹ ਦੇਖੀ ਹੋਈ ਗੱਲ ਹੈ ਕਿ ਜਿਉਂ ਹੀ ਤੁਸੀਂ ਉਸ ਮਾਇਆ ਦੇ ਦੌਰ ਦੇ ਵਿੱਚ ਆ ਜਾਂਦੇ ਹੋ ਤੇ ਫਿਰ ਕੁਝ ਐਸਾ ਵਾਪਰਦਾ ਸੱਚਮੁੱਚ ਹੀ ਭੁੱਲ ਜਾਂਦੇ ਜੀ। ਔਰ ਇਹ ਅਕਸਰ ਜਦੋਂ ਕਈ ਚੀਜ਼ਾਂ ਕਹੀਆਂ ਜਾਂਦੀਆਂ ਸੀ ਪੁਰਾਣੇ ਵੇਲਿਆਂ 'ਚ, ਬਾਣੀ ਦੇ ਵਿੱਚ ਬਹੁਤ ਸਾਰੇ ਕੋਟ ਇਸ ਕਿਸਮ ਦੇ ਨੇ ਕਿ ਭਾਈ ਅਲਟੀਮੇਟਲੀ ਕੀ ਹੁੰਦਾ, ਇਹ ਕਿਵੇਂ ਮਾਇਆ ਬੇਸ਼ੱਕ ਉਹ ਤੁਹਾਨੂੰ ਨਹੀਂ ਕਹਿੰਦੇ, ਇੱਕ ਪਰਦਾ ਹੁੰਦਾ, ਪਰ ਉਹ ਇੱਜ਼ਤ ਮਿਲ ਜਾਏ। ਬਹੁਤ ਥੋੜੇ ਨੇ ਜਿਨ੍ਹਾਂ ਦੇ ਹੱਥ 'ਚ ਜਦੋਂ ਕੋਈ ਪਾਵਰ ਆਂਦੀ ਹੈ ਤੇ ਉਹ ਰਹਿੰਦੇ ਨੇ ਜਿਹੜੇ ਜੇ ਉਹ ਹੁੰਦੇ ਸੀ ਪਹਿਲਾਂ। ਜਿਵੇਂ ਪਲੇਟੋ ਨੇ ਕਿਹਾ ਕਿ ਇਫ ਯੂ ਵਾਂਟ ਟੂ ਟੈਸਟ ਏ ਮੈਨ ਗਿਵ ਹਿਮ ਪਾਵਰ। ਮੈਨ ਦਾ ਮਤਲਬ ਪਰਸਨ ਹੈ, ਮੈਨ ਵੂਮਨ ਦੋਨੋਂ ਆ ਜਾਂਦਾ। ਜੇ ਕਿਸੇ ਨੂੰ ਪਰਖਣਾ ਹੈ ਤਾਂ ਉਹਨੂੰ ਪਹਿਲਾਂ ਤਾਕਤ ਦਿਓ, ਇੱਕਦਮ ਡਿਫਰੈਂਟ ਹੋ ਜਾਂਦੇ ਨੇ। ਸੋ ਮੈਂ ਸਮਝਦਾ ਵੀ ਹਾਂ ਜਿਹੜੀ ਗੱਲ ਇਹਨਾਂ ਨੇ ਕਹੀ ਵੀ ਮਹੀਨੇ ਬਾਅਦ ਤੁਣਕਾ ਮਾਰਿਆ ਕਰੋ, ਇਹ ਸਾਡੇ ਸਾਥੀ ਵੀ ਕਹਿੰਦੇ ਨੇ। ਇਹ ਮੈਨੂੰ ਪਤਾ ਨਹੀਂ ਕਿਉਂ ਨਹੀਂ ਤੁਣਕਾ ਨਹੀਂ ਪਤਾ ਨਹੀਂ ਮੰਗਣਾ ਹੀ ਨਹੀਂ ਆਉਂਦਾ। ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਪਤਾ ਹੀ ਹੋਣਾ ਚਾਹੀਦਾ। ਜਿਹੜੇ ਸਾਡੇ ਵੈਲਵਿਸ਼ਰ ਨੇ, ਅੱਜ ਵੀ ਟੋਰਾਂਟੋ ਇੱਕ ਵੀਰ ਨੇ, ਉਹਨਾਂ ਨਾਲ ਗੱਲ ਹੋ ਰਹੀ ਸੀ ਤੇ ਉਹ ਵੀ ਮੈਨੂੰ ਕਹਿਣ ਲੱਗੇ, ਕਹਿੰਦੇ ਜੀ ਜਿਹੜੇ ਪੁਰਾਣੇ ਨੇ ਸਗੋਂ ਉਹ ਜ਼ਿਆਦਾ ਕਹਿੰਦੇ ਉਹਨਾਂ ਨੇ ਭਗੌੜੇ ਵੀ ਕਿਹਾ ਤੇ ਫਿਰ ਕਿਹਾ ਮਚਲੇ ਵੀ ਨੇ। ਮੈਂ ਕਿਹਾ ਇਹ ਜ਼ਿਆਦਾ ਠੀਕ ਲੱਗਦਾ ਜਿਹੜਾ ਦੂਜਾ ਸ਼ਬਦ ਹੈ। ਭਗੌੜਾਪਨ ਤਾਂ ਭਗੌੜਾ ਦੌੜ ਹੀ ਜਾਂਦਾ ਨਾ, ਉਹ ਤਾਂ ਨਜ਼ਰ ਹੀ ਨਹੀਂ ਆਉਂਦਾ। ਜਿਹੜਾ ਵਿਚਕਾਰ ਵੀ ਖਲੋਏ, ਦੇਖੀ ਵੀ ਜਾਏ, ਗੱਲਾਂ ਵੀ ਕਰੇ, ਇਹ ਵੀ ਕਹੇ ਜੀ ਹੋਰ ਦੱਸੋ ਜੀ, ਫਿਰ ਹੋਰ ਜੀ ਫਿਰ ਕੀ ਖਬਰਾਂ ਨੇ, ਫੇਰ ਤੇ ਹੋਰ ਜੀ। ਤੇ ਉਹ ਜਿਹੜੇ ਹੋਰ ਵਾਲੇ ਨੇ ਉਹ ਕਹਿੰਦੇ ਜਿਹੜੇ ਵਿਚਾਰੇ ਨਵੇਂ ਲੱਗਦੇ ਨੇ, ਭਾਵੇਂ ਕੋਈ ਸਰੂਪ 'ਚ ਹੈ ਨਹੀਂ ਹੈ,
ਪਿਆਰ ਕਰਨ ਵਾਲੇ ਨੇ, ਉਹਨਾਂ ਕੋਲ ਜੋ ਕੁਝ ਹੁੰਦਾ ਉਹ ਰੱਖ ਦਿੰਦੇ ਨੇ, ਉਹ ਕਹਿੰਦੇ ਨੇ ਜੀ ਚਲੋ ਇਹ ਸਾਡੀ ਆਹ ਸੇਵਾ ਪਾਓ ਜੀ। ਸੋ ਹੁਣ ਪਤਾ ਨਹੀਂ ਤੁਸੀਂ ਮੈਨੂੰ ਯਾਦ ਕਰਾ ਦਿਆ ਕਰੋ ਵੀ ਤੁਨਕਾ ਮਾਰ, ਤੁਹਾਨੂੰ ਕਹਿੰਦੇ ਤਾਂ ਤੁਸੀਂ ਵੀ ਤੁਨਕਾ ਮਾਰ ਦਿਆ ਕਰੋ, ਸੰਗਰਾਂਦ ਦੀ ਯਾਦ ਕਰਵਾ ਦਿਆ ਕਰੋ। ਇਹ ਕੰਮ ਨਹੀਂ, ਫਿਰ ਇਹ ਔਖਾ ਹੋ ਜਾਣਾ, ਫਿਰ ਲੋਕਾਂ ਨੇ ਸੰਗਰਾਂਦ ਵਾਲੇ ਇਦਾਂ ਦੇ ਮਚਲਿਆਂ ਨੇ ਉਹਨਾਂ ਟੀਵੀ ਬੰਦ ਕਰ ਦਿਆ ਟੀਵੀ ਬੰਦ ਕਰ ਦੇਣਾ, ਕਹਿੰਦਾ ਅੱਜ ਮੰਗਣੇ ਆ ਇਹਨਾਂ ਨੇ ਜੀ, ਅਸੀਂ ਡੇਟ ਹੀ ਦੱਸਦੇ। ਜਿਵੇਂ ਹੁੰਦਾ ਨਾ ਜੀ ਕਈ ਇੱਥੇ ਜਿਹੜੇ ਕੁਝ ਸੀ ਖਾਲਿਸਤਾਨੀ ਐਕਟਿਵਿਸਟ ਰਹੇ, ਐਕਟਿਵਿਸਟ ਜਾਂ ਆਗੂ, ਉਹਨਾਂ ਦਾ ਸੀ ਅੰਦਾਜ਼ ਜਦੋਂ ਜਾਣਾ ਜਿੱਥੇ ਜਾਣਾ ਫੰਡ ਰੇਜ਼ਿੰਗ ਮੰਗਣਾ ਹੀ ਹੈ, ਤੇ ਕਈ ਉਹ ਦੇਖ ਰਿਹਾ ਸੀ ਵੀ ਆ ਗਿਆ ਇਹ ਭਾਈ, ਉਹ ਪਹਿਲਾਂ ਨਿਕਲ ਜਾਂਦਾ, ਉਹ ਕਹਿੰਦਾ ਜਾਣ ਲੱਗੇ ਪਤਾ ਨਹੀਂ ਇਹਨਾਂ ਨੇ ਦਰਵਾਜ਼ੇ 'ਚ ਖਲੋ ਜਾਣਾ ਤੇ ਕਹਿਣਾ ਵੀ ਲਿਖੋ ਚੈੱਕ ਭਾਈ ਜੀ। ਤੇ ਮੈਂ ਇਹ ਕੰਮ ਨਹੀਂ ਕੀਤਾ ਹੈ, ਮੈਂ 20-25 ਸਾਲ ਵੀ ਇੱਕ ਦੋ ਥਾਵਾਂ ਨੂੰ ਛੱਡ ਕੇ, ਜਿੱਥੇ ਕਿ ਬਹੁਤਿਆਂ ਨੇ ਆਪਣੀ ਮਰਜ਼ੀ ਨਾਲ, ਮੇਰਾ ਕਦੇ ਵੀ ਇਹ ਨਹੀਂ ਹੋਇਆ, ਨਹੀਂ ਤਾਂ ਬਹੁਤਿਆਂ ਦਾ ਹੁੰਦਾ ਸੀ ਜੀ ਗੁਰਦੁਆਰੇ 'ਚ ਖਲੋ ਕੇ, ਠੀਕ ਹੈ ਸਾਡੇ ਵੈਲ ਵਿਸ਼ਰ ਪਿਆਰ ਕਰਨ ਵਾਲੇ ਰਹੇ ਨੇ, ਉਹ ਨੌਬਤ ਵੀ ਨਹੀਂ ਆਣ ਦਿੱਤੀ ਕਿ ਮੰਗਣਾ ਪਏ, ਪਰ ਹੁਣ ਉਹ ਆ ਜਾਂਦੀ ਹੈ ਨੌਬਤ ਜੀ, ਤੇ ਉਹ ਮੈਨੂੰ ਛੋਟਾ ਵੀ ਕਰਦੀ ਹੈ, ਇਸ ਲਈ ਨਹੀਂ ਕਿ ਮੈਂ ਕੋਈ ਮੇਰਾ ਹੰਕਾਰ ਜਿਹੜਾ ਹੈ ਕਿ ਉਹ ਮੈਨੂੰ ਕਰਦਾ ਹੈ, ਪਰ ਮੈਨੂੰ ਲੱਗਦਾ ਹੈ ਵੀ ਇਹ ਕੌਮੀ ਕੌਜ਼ ਨੂੰ ਥੱਲੇ ਲੈ ਆਉਂਦੀ ਹੈ, ਕਿਉਂਕਿ ਜਿਸ ਦੁਸ਼ਮਣ ਦੇ ਨਾਲ ਸਾਡੀ ਲੜਾਈ ਆ ਲੱਗਿਆ ਵੀ ਆ ਤਾਂ ਕੁਝ ਵੀ ਨਹੀਂ, ਐਵੇਂ ਮਾਰਦੇ ਨੇ, ਭਬਕਾਰ ਬੜੀ ਹੈ ਪਰ ਹੈ ਨਹੀਂ, ਪੱਲੇ ਤਾਂ ਕੁਝ ਨਹੀਂ ਹੈ ਇਹਨਾਂ ਦੇ ਜੀ। ਪਰ ਮੈਨੂੰ ਆਪਣੀ ਕੌਮ ਤੇ ਮਾਣ ਹੈ, ਫਖਰ ਹੈ, ਆਪਣੇ ਗੁਰੂ ਤੇ ਮਾਣ ਤਾਣ ਹੈ, ਔਰ ਅਸੀਂ ਇਹ ਆਸ ਕਰਦੇ ਹਾਂ ਕਿ ਇਹ ਐਂਡੇਵਰ ਜਿਹੜਾ 3 ਸਾਲ ਤੋਂ ਚੱਲਿਆ, ਔਰ ਇਸ ਕਿਸਮ ਦੇ ਵੀਰ ਗੁਰਪ੍ਰੀਤ ਸਿੰਘ ਵਰਗੇ ਜਿਹੜੇ ਕਿਰਤੀ ਗੁਰਸਿੱਖ ਨੇ, ਸਾਡੀਆਂ ਭੈਣਾਂ ਨੇ, ਮੈਂ ਸ਼ਾਇਦ ਅੱਗੇ ਵੀ ਕਿਹਾ ਸੀ, ਆਸਟ੍ਰੇਲੀਆ ਤੋਂ ਇੱਕ ਬੀਬੀ, ਉਹਨਾਂ ਨੇ ਮੈਨੂੰ ਕਿਹਾ ਜੀ ਮੇਰੇ ਕੋਲ ਤੁਸੀਂ ਕਿਹਾ ਕਿ ਜੀ ਇੰਨਾ ਹੈ ਤੇ ਮੈਂ ਵਿਆਹ ਲਈ ਜਿਹੜਾ ਇੰਨਾ ਇਕੱਠਾ, ਮੈਂ ਕਿਹਾ ਵਿਆਹ ਕੋਈ ਨਹੀਂ, ਮੈਂ ਵਿਆਹ ਨਹੀਂ ਕਰਵਾਉਂਦੀ, ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਇਹ ਤੁਸੀਂ ਭੁੱਲ ਕੇ ਕਦੇ ਸੋਚੋ ਵੀ ਨਾ ਇਸ ਗੱਲ ਨੂੰ। ਸੋ ਇਸ ਕਿਸਮ ਦੇ ਵੀ ਨੇ ਜਿਨ੍ਹਾਂ ਨੇ ਸਾਨੂੰ ਹਮੇਸ਼ਾ ਤੁਰਦਾ ਰੱਖਿਆ, ਤੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਵੀਰ ਗੁਰਪ੍ਰੀਤ ਸਿੰਘ ਜੀ ਦਾ। ਜੀ ਰਾਮ ਸਾਹਿਬ ਨਾਲ ਨੇ